ਜੀ ਨਹੀਂ ਸੁਸੋਲ ਜੀ, ਅੱਜ ਇੱਕ ਇਹ ਵੀ ਨਿਊਜ਼ ਆਈ ਆ, ਜਦੋਂ ਇਸਨੇ ਜਦੋਂ ਪਹਿਲੇ ਵਿਕਟਮਸ ਨੂੰ ਕਿਡਨੈਪ ਕੀਤਾ ਸੀ, ਕੋਸ਼ਿਸ਼ ਕੀਤੀ ਸੀ, ਉਦੋਂ ਵੀ ਉਹਨਾਂ ਦੀ ਸਟੇਟਮੈਂਟਸ ਆਈ ਆ ਵੀ ਇਸਨੇ ਕਿਹਾ ਸੀ ਵੀ ਜੇ ਪੁਲਿਸ ਨੂੰ ਕਾਲ ਕਰੂੰਗੇ ਤੇ ਤੁਹਾਨੂੰ ਮਾਰ ਦਿੱਤਾ ਜਾਊਗਾ। ਸੋ ਪਹਿਲੇ ਵਿਕਟਮਸ ਵੀ ਬਾਹਰ ਆਏ ਆ। ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ ਵੀ 2007 ਦੇ ਵਿੱਚ 5 ਦੇ ਵਿੱਚ ਇਸਨੇ ਇੱਕ ਫੈਮਿਲੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਤੋਂ ਬਾਅਦ ਇਹਨੂੰ 11 ਸਾਲਾਂ ਦੀ ਜਿਹੜੀ ਸਜ਼ਾ ਵੀ ਹੋਈ ਸੀ। ਸੋ ਤੁਹਾਨੂੰ ਪੁਲਿਸ ਨੂੰ ਕਿਸ ਟਾਈਮ ਪਤਾ ਲੱਗਾ ਵੀ ਇਹ ਬੰਦਾ ਜਿਹੜਾ ਆ ਇਹ ਕਿਡਨੈਪਰ ਆ ਆਪਣੇ ਪਰਿਵਾਰ ਦਾ, ਪੰਜਾਬੀ ਦਾ? ਇਹ ਜਿਸ ਟਾਈਮ ਅਸੀਂ ਆਪਣੇ ਫੇਸਬੁੱਕ ਤੇ ਸਾਰਾ ਸ਼ੈਰਿਫ ਡਿਪਾਰਟਮੈਂਟ ਨੇ ਹੈਲਪ ਮੰਗੀ ਆ ਲੋਕਾਂ ਕੋਲੋਂ, ਤੇ ਉਸ ਟਾਈਮ ਇਹਦੀ ਸਿਸਟਰ ਨੇ ਇਹਦੀ ਫੋਟੋ ਜਿਹੜੀ ਆ ਉਹ ਦੇਖੀ ਆ, ਜਿੱਦਾਂ ਪਹਿਲਾਂ ਇਹਦਾ ਸਿਰ ਤੇ ਬੇਨੀ ਜੀ ਪਾਈ ਤੇ ਮਾਸਕ ਫੇਸ ਪਾਇਆ, ਤੇ ਉਸ ਟਾਈਮ ਇਹਦੀ ਸਿਸਟਰ ਨੇ ਇਹ ਗੱਲ ਇਹਨੂੰ ਕਹੀ ਵੀ ਮਤਲਬ ਕਿ ਤੂੰ ਆ, ਇਹੋ ਲੱਗਦਾ ਤੇਰੀ ਪਿਕਚਰ ਆ, ਤੇ ਇਹਨੇ ਉਹਨੂੰ ਇਹ ਗੱਲ ਕਹੀ ਵੀ ਨਹੀਂ ਇਹ ਮੇਰੀ ਪਿਕਚਰ ਨਹੀਂ, ਕੋਈ ਹੋਰ ਹੋਊਗਾ। ਤੇ ਉਹ ਜਿਸ ਟਾਈਮ ਉੱਥੋਂ ਏਦਾਂ ਗੱਲਾਂ ਹੁੰਦੀਆਂ ਹੀ ਸੀਗੀਆਂ, ਤੇ ਥੋੜੇ ਚਿਰ ਬਾਅਦ ਹੀ ਇਹਦਾ ਜਿਹੜਾ ਮਨ ਆ ਜਾਂ ਜਿੱਦਾਂ ਮਰਜ਼ੀ ਤੁਸੀਂ ਲਾ ਲਓ ਵੀ ਉਹ ਡੋਲ ਗਿਆ, ਜਾਂ ਮਤਲਬ ਕਿ ਇਹਨੂੰ ਲੱਗਾ ਵੀ ਮੈਂ ਆ ਕਰਤੂਤ ਕੀਤੀ ਆ, ਕਰਤੂਤ ਕੀਤੀ। ਇਹਨੇ ਇਹੋ ਹੀ ਗੱਲ ਕਹੀ, ਉਸੇ ਸਟੇਟਮੈਂਟ ਤੇ ਜਿਹੜਾ ਫਿਰ ਸਾਨੂੰ ਕਨਫਰਮ ਹੁੰਦਾ ਸੀਗਾ ਵੀ ਇਹ ਉਹੋ ਹੀ ਹੋ ਸਕਦਾ, ਕਿਉਂਕਿ ਇਹਨੇ ਕਿਹਾ ਵੀ ਮੈਂ ਉਸ ਕੇਸ ਦੇ ਨਾਲ ਰਿਲੇਟਡ ਆ ਤੇ ਮੈਂ ਹੁਣ ਬਚਣਾ ਨੀਗਾ, ਮੈਂ ਮਰ ਜਾਣਾ ਆ, ਮੈਂ ਪੁਲਿਸ ਦੇ ਹੱਥ ਨਹੀਂ ਆਉਣਾ। ਤੇ ਉਹ ਕੁੜੀ ਨੇ ਜਿਹੜੀ ਆ ਪੁਲਿਸ ਨੂੰ ਕਾਲ ਕੀਤੀ ਆ, ਲੋਕਲ ਪੁਲਿਸ ਨੂੰ, ਹੈਡਕੁਆਟਰ ਪੁਲਿਸ ਨੂੰ, ਬਈ ਮੇਰਾ ਭਰਾ ਜਿਹੜਾ ਸੁਸਾਈਡ ਕਰਨੀ ਚਾਹੁੰਦਾ ਹੈ ਤੇ ਇਹ ਉਸ ਕੇਸ ਦੇ ਨਾਲ ਰਿਲੇਟਡ ਆ। ਫਿਰ ਜਿਹੜੀ ਪੁਲਿਸ ਆ ਉਹ ਗਈ ਆ, ਜਦੋਂ ਗਈ ਆ ਉਹਨੇ ਚਿਰ ਨੂੰ ਇਹਨੇ ਟਰਾਈ ਕੀਤੀ ਆਪਣੇ ਆਪ ਨੂੰ ਮਾਰਨ ਦੀ, ਪਰ ਮਤਲਬ ਕਿ ਬਚ ਗਿਆ, ਕਿਉਂਕਿ ਪੁਲਿਸ ਵਾਲਿਆਂ ਨੇ ਚੱਕ ਲਿਆ ਸੀ, ਲਾ ਲਿਆ ਸੀਗਾ। ਇਹਨੇ ਗੱਲ ਨੂੰ ਪਾ ਲਿਆ ਸੀ, ਫੰਦਾ ਪਾ ਲਿਆ ਸੀਗਾ, ਹਨਾ? ਹਾਂਜੀ, ਕੁਛ ਕੀਤਾ ਇਹਨਾਂ ਨੇ ਉੱਥੇ। ਉਹਦੇ ਬਾਰੇ ਅਜੇ ਜਿਹੜੀ ਹੈਡਕੁਆਟਰ ਪੁਲਿਸ ਨੂੰ ਸਾਰੀ ਮਤਲਬ ਕਿ ਉਹਨਾਂ ਨੂੰ ਪਤਾ ਹੈ ਕਿੱਦਾਂ ਕੀਤੀ। ਉਹਦੀ ਭੈਣ ਨੇ ਤਰਲੋਚਨ ਸੋਲ ਜੀ ਕੁਛ ਦੱਸਿਆ ਵੀ ਇਹਨੇ ਕੋਈ ਕਬੂਲਿਆ ਸੀ, ਕੁਛ ਕਿਹਾ ਸੀਗਾ ਵੀ ਮੈਂ ਹੀ ਕਿਤੇ ਕਿਡਨੈਪ ਜਾਂ ਕਿੱਦਾਂ ਕੁਛ? ਉਹਨੇ ਇਹੋ ਗੱਲ ਪਹਿਲਾਂ, ਸਭ ਤੋਂ ਪਹਿਲਾਂ ਇਹੋ ਗੱਲ ਕਹੀ ਵੀ ਇਹ ਉਸ ਕੇਸ ਨਾਲ ਰਿਲੇਟਡ ਆ, ਤੇ ਇਹਨੇ ਇਹ ਗੱਲ ਕਹੀ ਵੀ ਮੈਂ ਪੁਲਿਸ ਦੇ ਹੱਥ ਆਉਣਾ ਨਹੀਂ, ਮੈਂ ਮਰ ਜਾਣਾ। ਫੇਰ ਹੀ ਕਨਫਰਮ ਹੋਇਆ ਵੀ ਇਹੀ ਜਿਹੜਾ ਸਸਪੈਕਟ। ਤੇ ਹੁਣ ਜਦੋਂ ਆਟੋਪਸੀ ਜਿਹੜੀ ਉਹ ਹੋ ਰਹੀ ਆ, ਜਿਹੜੀਆਂ ਬੋਡੀਜ਼ ਆ ਉਹਨਾਂ ਦੇ ਉੱਤੇ ਕੀ ਗਨ ਦੇ ਨਿਸ਼ਾਨ ਨੇ? ਗਨ ਦੇ ਨਾਲ ਲੱਗਦਾ ਹੈ ਵੀ ਉਸਨੇ ਕਤਲ ਕੀਤੇ ਸਾਰੇ ਜਾਣੇ? ਦੇਖੋ ਜਿਹੜੀਆਂ ਡੈਡ ਬਾਡੀਆਂ ਅਸੀਂ ਦੇਖ ਵੀ ਲੈਨੇ ਆ, ਤੇ ਉਹਦੇ ਬਾਰੇ ਅਸੀਂ ਉਹਨਾਂ ਚਿਰ ਕੁਝ ਨਹੀਂ ਕਹਿਣਾ ਚਾਹੁੰਦੇ ਜਿੰਨਾ ਚਿਰ ਸਾਨੂੰ ਕਨਫਰਮ ਆਟੋਪਸੀ ਡਾਕਟਰ ਦੇ ਕੋਲੋਂ ਹੁੰਦਾ ਨਹੀਂ। ਠੀਕ ਹੈ ਜੀ। ਤੇ ਉਹ ਅੱਜ ਕਦੋਂ ਤੱਕ ਅੱਜ ਹੋ ਜਾਊਗੀ ਤੁਹਾਨੂੰ ਲੱਗਦਾ ਉਸ ਦੀ ਰਿਪੋਰਟ ਆ ਜਾਊਗੀ? ਵੀ ਆਰ ਡੂਇੰਗ ਆਵਰ ਬੈਸਟ ਬਿਕਾਜ਼ ਮਤਲਬ ਕਿ ਲੇਟ ਰਾਤ ਉਹ ਡੈਡ ਬਾਡੀਆਂ ਆਈਆਂ, ਤੇ ਉਹਨਾਂ ਦਾ ਪਤਾ ਨਹੀਂ ਸਕੈਜੂਅਲ ਕਿਹੜਾ ਹੋਰ ਵੀ ਚੱਲਦਾ ਰਹਿੰਦਾ ਉੱਥੇ ਸਿਸਟਮ, ਤੇ ਅੱਜ ਨਾ ਹੋਏ ਤਾਂ ਕੱਲ ਨੂੰ ਹੋ ਜੂ। ਮਤਲਬ ਜੀ ਸੋ ਜਿਹੜਾ ਸਲਗਾਡੋ ਆ ਕਾਤਲ ਆ, ਤੇ ਇਹਦੀ ਹੁਣ ਕੀ ਕੰਡੀਸ਼ਨ ਹੈਗੀ ਆ, ਇਹਦੀ ਹੈਲਥ ਦੀ? ਹੁਣ ਦੀ ਸਲਗਾਡੋ ਦੀ ਹੁਣ ਤੱਕ ਜਿਹੜੀ ਕੰਡੀਸ਼ਨ ਹਸਪੀਟਲ ਦੇ ਵਿੱਚ ਆ, ਮੈਂ ਅਨਨੋਨ ਆ। ਕੱਲ ਤੱਕ ਥੋੜਾ ਜਿਹਾ ਬੋਲਿਆ ਸੀਗਾ, ਉਸ ਤੋਂ ਬਾਅਦ ਫੇਰ ਬੰਦ ਹੋ ਗਿਆ ਸੀ। ਤੇ ਸਾਨੂੰ ਵੀ ਇਹ ਸੀਗਾ ਵੀ ਮਤਲਬ ਕਿ ਕਿਉਂਕਿ ਡਾਕਟਰ ਦੀ ਰਿਪੋਰਟ ਲੈਣੀ ਸਾਨੂੰ ਜ਼ਰੂਰੀ ਹੈ, ਅਸੀਂ ਉੱਦਾਂ ਸਟੇਟਮੈਂਟ ਉਹਦੀ ਕੋਈ ਲੈ ਨਹੀਂ ਸਕਦੇ ਜਿੰਨਾ ਚਿਰ ਡਾਕਟਰ ਇਹ ਕਨਫਰਮ ਨਹੀਂ ਕਰਦਾ ਵੀ ਇਹ ਕਾਬਲ ਆ ਸਟੇਟਮੈਂਟ ਦੇਣ ਦੇ। ਜੀ। ਤੇ ਉਹਨਾਂ ਚਿਰ ਅਸੀਂ ਉਹਦੀ ਸਟੇਟਮੈਂਟ ਨਹੀਂ ਰਿਕਾਰਡ ਕਰ ਸਕਦੇ। ਪਰ ਇਹ ਆ ਬਈ ਹੁਣ ਤਾਂ ਕੋਈ ਰਹੀ ਨਹੀਂ, ਸ਼ੱਕ ਹੀ ਨਹੀਂ ਰਹੀ ਮਤਲਬ ਕਿ। ਪਰ ਇਹ ਆ ਵੀ ਸਾਨੂੰ ਤਾਂ ਹੁਣ ਨਿਆਣਿਆਂ ਦੇ ਉਸ ਫੈਮਿਲੀ ਦੇ ਨਾਲ ਮਤਲਬ ਕਿ ਸਭ ਕੁਛ ਪਹਿਲਾਂ ਕਰਨਾ ਪੈਣਾ, ਪਹਿਲਾਂ ਜਿਹੜੇ ਕੰਮ ਪਹਿਲਾਂ ਕਰਨ ਵਾਲੇ ਉਹ ਕਰਨੇ ਪੈਣੇ ਆ। ਇਹ ਹੁਣ ਸਾਨੂੰ ਪਤਾ ਆ ਕਿ ਬਚ ਜਾਣਾ, ਹੁਣ 2 ਦਿਨ ਹੋਰ ਰਹਿ ਲਊਗਾ, ਆਊਗਾ ਤਾਂ ਹੱਥ ਸਾਡੇ ਹੀ, ਤੇ ਫਿਰ ਦੇਖਾਂ ਕਿੱਦਾਂ ਕਰਨੀ ਆ। ਤੇ ਤਰਲੋਚਨ ਜੀ, ਕਮਿੰਗ ਬੈਕ ਟੂ ਦੈਟ ਪੁਆਇੰਟ, ਜਦੋਂ ਫੋਨਸ ਲੱਭੇ ਸੀਗੇ, ਕੀ ਉਦੋਂ ਸਰਚ ਪਾਰਟੀ ਸਾਰੇ ਪਾਸੇ ਘੱਲੀਆਂ ਗਈਆਂ ਜਾਂ ਕਮਿਊਨਿਟੀ ਦੀ ਮਦਦ ਮੰਗੀ ਗਈ ਵੀ ਆਓ ਉੱਥੋਂ ਜਿਹੜਾ ਉਹ ਕੁਛ ਕਰ ਸਕੀਏ, ਕੁਛ ਦੇਖੀਏ ਵੀ ਕਿੱਦਾਂ ਆ, ਕਿਵੇਂ ਆ? ਉਦੋਂ ਫਿਰ ਕੀ ਪ੍ਰੋਸੈਸ ਸੀਗਾ ਉਸ ਟਾਈਮ ਸ਼ੈਰਿਫ ਡਿਪਾਰਟਮੈਂਟ ਦਾ? ਉਦੋਂ ਕੀ ਕੁਛ ਕੀਤਾ ਗਿਆ ਜਦੋਂ ਫੋਨ ਪਤਾ ਲੱਗੇ?
ਤੇ ਜਦੋਂ ਅਸੀਂ ਉੱਥੇ ਸੀਗੇ ਸਾਨੂੰ ਮੇਰੇ ਖਿਆਲ ਘੰਟਾ 2 ਘੰਟੇ ਲੱਗੇ ਹੋਣੇ ਆ ਉਹਨੂੰ ਟ੍ਰੇਲਰ ਨੂੰ ਪ੍ਰੋਸੈਸ ਕਰਨ ਲਈ ਜਿੱਥੋਂ ਇਹ ਕਿਡਨੈਪ ਹੋਏ ਆ। ਠੀਕ ਹੈ। ਤੇ ਉਸ ਟਾਈਮ ਬਿਟਵੀਨ ਦੈਟ ਹੈਪਨ ਤੇ ਸਾਡੇ ਪ੍ਰੋਸੈਸ ਕਰਨ ਤੱਕ 4-5 ਘੰਟੇ ਦਾ ਫਰਕ ਸੀਗਾ। ਅੱਛਾ, ਤੁਹਾਨੂੰ ਅਸੀਂ- ਮਿਸਿੰਗ ਅਸੀਂ- ਪਰਸਨ ਤੁਹਾਨੂੰ ਫਿਰ ਮਿਸਿੰਗ ਪਰਸਨ ਰਿਪੋਰਟ ਕਿੰਨੇ ਕੁ ਵਜੇ ਜਿਹੜੀ ਉਹਨਾਂ ਨੇ ਤੁਹਾਨੂੰ ਪਤਾ ਲੱਗਾ ਵੀ ਇਹ ਕੁਛ ਇਦਾਂ ਦਾ ਹੋਇਆ ਐਗਜ਼ੈਕਟਲੀ ਉਹ ਕਿੰਨਾ ਟਾਈਮ ਸੀਗਾ ਉਹ? 1:04 ਤੇ ਸਾਨੂੰ ਉਹ ਮਿਲੇ ਆ। 1:04 ਤੇ ਸਾਨੂੰ ਜਿਹੜੀ ਡਿਸਪੈਚ ਹੋਈ ਆ ਸਾਡੀ ਅੱਛਾ ਟੀਮ ਉੱਥੇ ਪਹੁੰਚੀ। ਅੱਛਾ, ਠੀਕ ਆ। ਸੋ ਉਦੋਂ ਤੱਕ ਤੁਸੀਂ ਕਹਿੰਦੇ ਆ ਵੀ ਜੋ ਟਾਈਮਲਾਈਨ ਲੱਗ ਰਹੀ ਆ ਵੀ ਇਸ ਨੇ ਉਦੋਂ ਤੱਕ ਕਾਂਡ ਕਰ ਦਿੱਤਾ ਸੀਗਾ ਇਹ। ਉਸ ਟਾਈਮ ਸੋਹਲ ਸਰ ਜੀ ਸੋਹਲ ਜੀ, ਤੁਹਾਨੂੰ ਲੱਗਦਾ ਨਹੀਂ ਵੀ ਜਿਹੜੀਆਂ ਏਜੰਸੀਜ਼ ਆ ਉਹਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੇ ਕੁਤਾਹੀ ਕੀਤੀ ਆ? ਜਦੋਂ ਇਹ ਬੰਦਾ ਪੈਰੋਲ ਤੇ ਸੀ ਤੇ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਪੁਲਿਸ ਨੂੰ ਤਾਂ ਇਹੀ ਨਹੀਂ ਪਤਾ ਸੀ ਵੀ ਕਿਹੜੇ ਐਡਰੈਸ ਤੇ ਰਹਿੰਦਾ ਉਹ, ਚੋਚਲਾ ਚ ਰਹਿੰਦਾ ਜਾਂ ਮਰਸਡ ਕਾਉਂਟੀ ਚ, ਜਾਂ ਉਹ ਇੱਥੇ ਰਹਿੰਦਾ ਮਰਸਡ ਰਹਿੰਦਾ ਆ। ਦੇਖੋ ਮਤਲਬ ਕਿ ਪੁਲਿਸ ਜਦੋਂ ਬੰਦਾ ਆਪਣੀ ਸਜ਼ਾ ਪੂਰੀ ਕਰ ਲੈਂਦਾ ਆ ਉਹਦਾ ਪ੍ਰੋਸੈਸ ਨਿਬੜ ਜਾਂਦਾ ਆ, ਪੁਲਿਸ ਦੇ ਨਾਲ ਉਹਦਾ ਕੋਈ ਕੰਸਰਨ ਨਹੀਂ ਰਹਿ ਜਾਂਦਾ। ਉਹ ਸਿਰਫ ਜੇ ਪੈਰੋਲ ਤੇ ਹੋਊਗਾ ਤੇ ਪੈਰੋਲ ਤੇ ਸਮ ਟਾਈਮ ਉਹ ਰਿਹਾ ਹੋਊਗਾ, ਪੈਰੋਲ ਅਫਸਰ ਜਿਹੜਾ ਉਹਦੀ ਨਿਗਰਾਨੀ ਰੱਖਦਾ ਆ। ਸੋ ਰਾਈਟ ਨਾਓ ਓਕੇ ਠੀਕ ਹੈ। ਲੋਕਲ ਪੁਲਿਸ ਨੂੰ ਉਦੋਂ ਹੀ ਪਤਾ ਲੱਗਦਾ ਆ ਜਦੋਂ ਉਹਨੇ ਕੋਈ ਕ੍ਰਾਈਮ ਕਰਨਾ ਆ। ਉਸ ਤੋਂ ਬਾਅਦ ਉਹ ਜੇ ਕੋਈ ਛੋਟਾ ਮੋਟਾ ਕ੍ਰਾਈਮ ਕੀਤਾ ਵੀ ਹੋਊਗਾ ਤਾਂ ਉਹ ਇੰਨਾ ਕਿਸੇ ਗਿਣਤੀ 'ਚ ਨਹੀਂ ਆਉਂਦਾ। ਵੀ ਹੋ ਸਕਦਾ ਬੰਦਾ ਚੇਂਜ ਹੋ ਜਾਏ ਜਾਂ ਮਤਲਬ ਕਿ ਕਈ ਕੁਛ ਗਵਰਨਮੈਂਟ ਜਿਹੜੀ ਹੈ, ਜਿੱਦਾਂ ਤੁਸੀਂ ਕੱਲ ਪੋਲੀਟੀਕਲ ਗੱਲ ਕਰਦੇ ਸੀਗੇ, ਮੈਨੂੰ ਕੋਈ ਦਰਦ ਨਹੀਂ ਗਾ ਮਤਲਬ ਕਿ ਵੀ ਮੈਂ ਕਿਸੇ ਅਸੀਂ ਇੱਥੇ ਲੋਕਾਂ ਦੇ ਕੰਮ ਕਰਨ ਲਈ ਬੈਠੇ ਹਾਂ, ਨਾ ਕਿ ਅਸੀਂ ਇਹ ਜਿਹੜੇ ਪੋਲੀਟੀਕਲ ਬੰਦੇ ਆ ਇਹ ਸਾਰੇ ਪਾਸੇ ਹੀ ਇਹੋ ਗੱਲ ਆ। ਪਰ ਇਹ ਆ ਵੀ ਆਪਾਂ 100% ਸੁਥਰਾ ਜਿਹੜਾ ਪ੍ਰਸ਼ਾਸਨ ਹੈ ਉਹ ਕਿਤੇ ਵੀ ਨਹੀਂ ਦੇਖ ਸਕਦੇ ਜੀ। ਤੇ ਸੋਹਲ ਜੀ, ਜਿੱਦਾਂ ਇਹ ਹੁਣ ਆਪਣੀ ਲਾਈਫ ਟਰਮ ਕੱਟ ਕੇ ਆਇਆ ਸੀ, 10 ਸਾਲ ਕੱਟ ਕੇ ਆਇਆ ਸੀ, ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲਿਆ। ਇਦਾਂ ਨਹੀਂ ਹੁੰਦਾ ਵੀ ਜਦੋਂ ਕੋਈ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਂਦਾ ਉਹਦੇ ਕੋਈ ਰੈਕਡ ਦੇ ਪਿੱਛੇ ਕਿਸੇ ਨਾ ਕਿਸੇ ਤਰ੍ਹਾਂ ਹੁੰਦਾ ਵੀ ਇਹ ਬੰਦਾ ਜੇਲ੍ਹ 'ਚ ਰਹਿ ਕੇ ਆਇਆ, ਇਹ ਇਦਾਂ ਦਾ ਸੀ ਬੰਦਾ, ਉਹ ਕਿਉਂਕਿ ਟਰੱਕ ਚਲਾਉਣਾ ਜਿਵੇਂ ਉਹ ਬੰਦਾ ਦੁਬਾਰਾ ਕੀ ਫੇਰ ਉਦਾਂ ਦਾ ਕੋਈ ਕ੍ਰਾਈਮ ਕਰ ਸਕਦਾ ਹੈਗਾ ਜਿਹੜਾ ਪਹਿਲਾਂ ਐਡਾ ਵੱਡਾ ਕ੍ਰਿਮੀਨਲ ਰਿਹਾ? ਦੇਖੋ ਕਿ ਇਹ ਕੰਪਨੀਆਂ ਤੇ ਡਿਪੈਂਡ ਕਰਦਾ, ਕੰਪਨੀ ਦੀ ਪਾਲਿਸੀ ਤੇ ਡਿਪੈਂਡ ਕਰਦਾ ਆ। ਆਪਣੇ ਛੋਟੇ ਮੋਟੇ ਜਿਹੜੇ ਬਿਜ਼ਨਸਮੈਨ ਵਾਲੇ ਆ ਇਹ ਉਹ ਗੱਲਾਂ ਨਹੀਂ ਕਰਾਉਂਦੇ, ਉਹਦੇ ਤੇ $200-400 ਦਾ ਖਰਚਾ ਆਉਂਦਾ। ਜਿਹੜੀਆਂ ਬੜੀਆਂ ਕੰਪਨੀਆਂ ਆ ਉਹ ਬੰਦੇ ਦਾ ਪ੍ਰੀਵੀਅਸ ਰੈਕਡ ਦੇਖਦੇ ਆ, ਉਹਨੇ ਕੀ ਕੀਤਾ ਆ, ਉਹਦਾ ਰੈਕਡ ਪੂਰਾ ਚੈੱਕ ਕਰਾਉਂਦੇ ਆ। ਉਹਨਾਂ ਕੋਲ ਆਪਣੇ ਪ੍ਰਾਈਵੇਟ ਇਨਵੈਸਟੀਗੇਟਰ ਰੱਖੇ ਆ। ਹੁਣ ਆਪਣੇ ਛੋਟੇ ਮੋਟੇ ਜਿਹੜੇ ਬੰਦੇ ਉੱਧਰੋਂ ਆ ਕੇ ਆਪਣੀ ਮਿਹਨਤ ਦੇ ਨਾਲ ਚੀਜ਼ ਬਣਾਉਂਦੇ ਆ, ਉਹ ਤਾਂ ਟਰਾਈ ਕਰਦੇ ਵੀ ਮੈਕਸੀਮਮ ਮਤਲਬ ਕਿਸੇ ਤਰ੍ਹਾਂ ਉਹਨਾਂ ਨੂੰ ਬੰਦਾ ਮਿਲ ਜਾਏ, ਉਹਨਾਂ ਦਾ ਕੰਮ ਚੱਲ ਪਵੇ। ਪਰ ਉਹ ਬਹੁਤ ਹੀ ਘੱਟ ਬੰਦੇ ਆ ਜਿਹੜੇ ਉਹਨਾਂ ਦੀ ਏਦਾਂ ਇਨਵੈਸਟੀਗੇਸ਼ਨ ਕਰਾਉਂਦੇ ਆ ਜਾਂ ਡਰੱਗ ਡਰੁੱਗ ਚੈੱਕ ਕਰਾਉਂਦੇ ਆ। ਬੜੀਆਂ ਕੰਪਨੀਆਂ ਕਰਾ ਰਹੀਆਂ, ਉਹਨਾਂ ਦੀ ਆਪੋ ਆਪਣੀ ਪਾਲਿਸੀ, ਉਹ ਆਪਣੇ ਆਪ ਜਿੱਦਾਂ ਮਰਜ਼ੀ ਉਹ ਕਰ ਸਕਦੇ ਆ।